ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਭਾਈ ਗੁਰਬਖਸ਼ ਸਿੰਘ ਜੀ ਦੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਨੂੰ ਅੱਜ 40ਵਾਂ ਦਿਨ ਹੋ ਗਿਆ ਹੈ। ਉਹਨਾਂ ਦਾ ਮੁੱਖ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਹੈ, ਜਿਹੜੇ ਕਿ ਕਾਨੂੰਨੀ ਤੌਰ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਇਹ ਸੰਘਰਸ਼ ਦੁਨੀਆ ਭਰ ਦੇ ਵਿੱਚ ਫੈਲ ਚੁੱਕਾ ਹੈ। ਜਿੱਥੇ ਸਾਨੂੰ ਭਾਈ ਗੁਰਬਖਸ਼ ਸਿੰਘ ਵਰਗੇ ਵੀਰ ਉੱਤੇ ਮਾਣ ਹੈ, ਉੱਥੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਜਥੇਬੰਦੀਆਂ ਦਾ, ਉਹਨਾਂ ਪੋਲੀਟੀਕਲ ਪਾਰਟੀਆਂ ਦਾ ਤੇ ਸਿੱਖ ਸੰਗਤਾਂ ਦਾ ਜੋ ਵੀਰ ਗੁਰਬਖਸ਼ ਸਿੰਘ ਵੱਲੋਂ ਆਰੰਭੇ ਇਸ ਕਾਜ਼ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ। ਵੀਅਰਸ, ਭਾਈ ਗੁਰਬਖਸ਼ ਸਿੰਘ ਜੀ ਨਾਲ ਸ਼ੁਰੂ ਤੋਂ ਹੀ ਸਾਥ ਨਿਭਾ ਰਹੇ ਭਾਈ ਹਰਪਾਲ ਸਿੰਘ ਚੀਮਾ ਐਕਟਿੰਗ ਪ੍ਰੈਜ਼ੀਡੈਂਟ ਪੰਚ ਪ੍ਰਧਾਨੀ ਨਾਲ ਅੱਜ ਅਸੀਂ ਭਾਈ ਗੁਰਬਖਸ਼ ਸਿੰਘ ਜੀ ਦੇ ਸੰਘਰਸ਼ ਬਾਰੇ ਅਪਡੇਟਸ ਲਵਾਂਗੇ ਜੋ ਸਾਨਾ ਅੰਬ ਸਾਹਿਬ ਮੋਹਾਲੀ ਤੋਂ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਵੀਰਾਂ ਨੂੰ ਫਤਿਹ ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਭਾਈ ਗੁਰਬਖਸ਼ ਸਿੰਘ ਜੀ ਦੇ ਸਿਹਤ ਬਾਰੇ ਹੀ ਤੁਹਾਡੇ ਕੋਲ ਅਪਡੇਟ ਲੈਣਾ ਚਾਹਾਂਗੇ। ਉਹਨਾਂ ਦੀ ਸਿਹਤ ਸੰਬੰਧੀ ਸਾਨੂੰ ਜਾਣਕਾਰੀ ਦਿਓ। जी कोई मतलब कल के दिन तो पहला परसों कोई शामी अभी सारे ने सोचा सीगा कि पहला डॉक्टर दी रिपोर्ट्स आउंदियां सीगियां और डॉक्टर ये गल कहंदे सीगे कि जदों इन्हां नूं साह दी कोई ट्रबल आवे जां साह दे विच परेशानी आवे लैण दे विच ते उन्हां दे टेस्ट है जिहड़े ओह कराउणे चाहीदे आ। ABG टेस्ट हुंदा ओह किडनी तो ब्लड लैके करीदा। सो असीं परसों शामी ओह टेस्ट लए सीगे। हाँ जी, वो टेस्ट लैके उन्होंने रिपोर्ट कल सवेरे सानूं मिली सी ते सानूं पता लग्या सी इस गल दा। 40 चों असीं टेस्ट कराए सीगे जी। उन्हां नूं उन्हां दे ब्लड चों नमूनिया दे सिम्पटम्स मिले सीगे। हाँ जी, सो पर डॉक्टर ने उन्होंने दवाई देनी चाहिए, वो नहीं इस गल दी मन्ने दवाई लैण दे लई। ते फिर उन्होंने 40 वालियां ने कहा सीगा कि तुसीं लै जाओ इन्हां नूं, जदों इन्हां ने दवाई नहीं लैणी जी। ते उन्होंने कुछ प्रिकॉशनस कहियां सीगियां भी जिस कमरे दे विच इन्हां नूं रखिया होया ਉਹਦੇ ਵਿੱਚ हीट होनी चाहिए है। हाँ जी, ਉਹਦਾ ਜਿਹੜਾ ਟੈਂਪਰੇਚਰ है ਉਹ इस इन्ने सेंटीग्रेड दे पे होना चाहिए है ते तां कि ਜਿਹੜਾ ਇਹਨਾਂ ਦਾ ਅੰਦਰਲਾ ਟੈਂਪਰੇਚਰ है ਉਹ ਮੇਨਟੇਨ ਰਹੇ, ਕਿਉਂਕਿ ਇਮਿਊਨ ਸਿਸਟਮ ਵੀਕ ਹੋਣ ਕਰਕੇ ਹੁਣ ਟੈਂਪਰੇਚਰ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੈ ਜੀ। ਸੋ ਅਸੀਂ ਵਾਪਸ ਲਿਆਇਆ ਸੀ, ਉਹ ਟੈਂਪਰੇਚਰ ਰੱਖਿਆ ਮੇਨਟੇਨ ਤੇ, ਪਰ ਸ਼ਾਮ ਨੂੰ ਕਾਫੀ ਪ੍ਰੋਬਲਮ ਜੀ ਆ ਗਈ ਸੀ। ਤੇ ਉਦੋਂ ਇੱਕ 40 ਤੋਂ ਡਾਕਟਰਾਂ ਦੀ ਟੀਮ ਆਈ ਸੀ, ਨਾਲ ਪੁਲਿਸ ਵੀ ਆਈ ਸੀ ਤੇ ਉਹਨਾਂ ਨੇ ਦੇਖ ਦੂ ਕੇ ਉਹਨਾਂ ਨੂੰ ਚਲੇ ਗਏ ਆ। और जान तो बाद उन्होंने कहा है एक अद्धे दिन दे विच जो भी अज प्रोसैस है पूरा होना चाहिए, नहीं तो इन्फेक्शन है जी वो बहुत तेजी के नाल सारे शरीर के विच फैल रही है। हाँ जी, सो अज आस रख रहे हैं कि शायद पंजाब सरकार है जी वो अपनी जो उन्होंने ड्यूटी बनती है उन्होंने सेहत के संबंध में उदों ये भी गल चली सी कि 40 के डॉक्टरों को रात CM बादल प्रकाश सिंह बादल ने आप 40 के डॉक्टरों को टेलीफोन करके वो टीम भेजी है। पुलिस के कुछ ऑफिशियल हाई ऑफिशियल भी नाल सीगे उन्हां दे टीम दे, तुसीं जाके देख के ते मैनूं सारी इहदी जानकारी दिओ उन्हां दी सेहत बारे। सो असीं आस रखदे हां कि उन्हां दी सेहत नूं मद्देनज़र रखदे होए CM साहब अपनी ड्यूटी समझदे होए अज है जिहड़ी ਸਿੰਘਾਂ ਦੀ ਛੱਡਣ ਦੀ ਪ੍ਰਕਿਰਿਆ ਉਹ ਪੂਰੀ ਕਰਨਗੇ ਜਲਦੀ ਤੋਂ ਜਲਦੀ ਜੀ। ਤੇ ਵੀਰ ਜੀ, ਅਸੀਂ ਸਾਰੀਆਂ ਸਿੱਖ ਸੰਗਤਾਂ ਹੀ ਅਰਦਾਸ ਕਰਦੇ ਕਿ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਉਹਨਾਂ ਨੂੰ ਚੰਗੀ ਸਿਹਤ ਬਖਸ਼ਣ। ਤੇ ਵੀਰ ਜੀ, ਇਹ ਵੀ ਦੱਸੋ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਦੇ ਸੰਘਰਸ਼ ਨੂੰ ਲੈ ਕੇ ਅੱਜ ਮੋਹਾਲੀ ਦੇ ਵਿੱਚ ਸਮਾਗਮ ਹੋਇਆ, ਇਸ ਵਿੱਚ ਕੀ ਖਾਸ ਰਿਹਾ, ਇਸ ਬਾਰੇ ਪੂਰੇ ਵੇਰਵੇ ਦੇ ਨਾਲ ਸਾਰੀਆਂ ਸੰਗਤਾਂ ਨੂੰ ਜਾਣਕਾਰੀ ਦਿਓ। ਦੇਖੋ, ਕਈ ਦਿਨਾਂ ਤੋਂ ਹੀ ਮਤਲਬ ਆਲਮੋਸਟ 6-7 ਦਿਨਾਂ ਤੋਂ ਹੀ ਬਹੁਤ ਜ਼ਿਆਦਾ ਲੋਕ ਹੈ ਜਿਹੜੇ ਉਹ ਆਉਂਦੇ ਨੇ, ਨੌਜਵਾਨ ਹੈ ਜਿਹੜੇ ਉਹ ਪਿੰਡਾਂ ਚੋਂ ਸ਼ਹਿਰਾਂ ਚੋਂ ਛੋਟੇ ਛੋਟੇ ਕਾਫਲਿਆਂ ਦੀ ਸ਼ੇਪ ਦੇ ਵਿੱਚ ਕੋਈ 20-25 ਮੋਟਰਸਾਈਕਲ ਆ ਗਏ, ਕੋਈ 15-20 ਗੱਡੀਆਂ ਆ ਗਈਆਂ, ਬਸ ਆਉਂਦੇ ਨੇ, ਉਹਨਾਂ ਨੂੰ ਮਿਲਦੇ ਨੇ, ਉਹਨਾਂ ਦੇ ਵਿਚਾਰ ਸੁਣਦੇ ਰਹੇ, ਉਹਨਾਂ ਨਾਲ ਗੱਲਬਾਤ ਕਰਦੇ ਰਹੇ ਤੇ ਘੰਟਾ 2 ਘੰਟਾ ਬੈਠ ਕੇ ਚਲੇ ਜਾਂਦੇ ਨੇ। ਇਹ ਕੋਈ ਸਿਲਸਿਲਾ ਜਿਹੜਾ ਹੈ 4-5 ਦਿਨਾਂ ਦੇ ਚੱਲ ਰਿਹਾ ਸੀਗਾ। ਹੋਰ ਵੀ ਕਾਫੀ ਵੱਡੇ ਵੱਡੇ ਮਾਰਚ ਹੈ ਜਿਹੜੇ ਉਹ ਵੀ ਆ ਰਹੇ ਸੀਗੇ ਆਲੇ ਦੁਆਲੇ। ਸੋ ਕੱਲ ਅਸੀਂ ਇਹ ਫੈਸਲਾ ਕੀਤਾ ਕਿ ਕੱਲ ਚਲੋ ਸਾਰਿਆਂ ਨੂੰ ਕਿਹਾ ਜਾਵੇ ਵੀ ਸਾਰੇ ਇਕੱਠੇ ਰਹੋ ਤੇ ਹੋਰ ਵੀ ਜਿਹੜੀ ਜਥੇਬੰਦੀਆਂ, ਤਾਲਮੇਲ ਕਮੇਟੀਆਂ, ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ ਔਰ ਸਾਰੇ ਪੰਥ ਜਾਤੀ ਹੈ ਜਿਹੜੇ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ, ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਸੀ ਕਿ ਆਓ ਇੱਥੇ ਬੈਠੀਏ ਔਰ ਇਸ ਗੱਲ ਤੇ ਵਿਚਾਰ ਕਰੀਏ। ਸੋ ਕਾਫੀ ਵੱਡਾ ਇਕੱਠ ਹੋ ਗਿਆ ਸੀ ਕੱਲ। ਤੁਸੀਂ ਆਪ ਫੋਟੋਆਂ ਦੇ ਰਾਹੀਂ ਵੀ ਦੇਖ ਸਕਦੇ ਹੋ, ਅਖਬਾਰਾਂ ਦੇ ਵਿੱਚ ਵੀ ਤੁਹਾਨੂੰ ਮਿਲਿਆ ਦੇਖਣ ਨੂੰ। ਸੋ ਉੱਥੇ ਆਲਮੋਸਟ ਸਾਰਾ ਸੰਤ ਸਮਾਜ, ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਨੇ,
ਸਾਡੇ ਧਰਮ ਪ੍ਰਚਾਰਕ ਢਾਡੀ ਕਾਫੀ ਸਮੇਂ ਤੋਂ ਜਿਹੜੇ ਸਾਡੇ ਕਲਾਕਾਰ ਸੱਜਣ ਨੇ ਵੀਰ ਜਿਹੜੇ ਪੰਜਾਬ ਦੇ ਨਾਮੀ ਕਲਾਕਾਰ ਨੇ ਐਕਟਰ ਨੇ ਪੰਜਾਬੀ ਫਿਲਮਾਂ 'ਚ ਭਾਈ ਗੁਰਬਖਸ਼ ਸਿੰਘ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ। ਵੱਡੇ ਕਲਾਕਾਰਾਂ ਤੋਂ ਲੈ ਕੇ ਛੋਟੇ ਕਲਾਕਾਰਾਂ ਤੱਕ ਕੋਈ ਵੀ ਏਦਾਂ ਦਾ ਕਲਾਕਾਰ ਨਹੀਂ ਰਿਹਾ ਹੋਣਾ ਜਿਹੜਾ ਨਹੀਂ ਪਹੁੰਚਿਆ। ਕੱਲ ਵੀ ਜੇਜੀ ਬੈਂਸ ਭਗਵੰਤ ਮਾਨ ਹੁਣੀ ਗੀਤਾ ਜੈਲਦਾਰ ਸਾਰੇ ਆਏ ਸੀਗੇ। ਬਾਕੀ ਪਿਛਲੇ ਦਿਨਾਂ ਦੇ ਵਿੱਚ ਵੀ ਸਾਰੇ ਪਹੁੰਚੇ ਆ ਜੀ। ਸੋ ਕੱਲ ਕਾਫੀ ਪ੍ਰਭਾਵਿਤ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਮੁੱਖ ਬੁਲਾਰੇ ਨੇ ਸੁਖਪਾਲ ਸਿੰਘ ਖਹਿਰਾ ਉਹ ਵੀ ਆਣ ਕੇ ਸਮਰਥਨ ਦੇ ਕੇ ਗਏ ਆ ਤੇ ਸਾਰੀਆਂ ਪੰਥਕ ਜਥੇਬੰਦੀਆਂ ਸੀ ਆਲਮੋਸਟ ਸਾਰੀਆਂ ਹੀ ਜਿਹੜੀਆਂ ਸੰਤ ਸਮਾਜ ਦਾ ਕਾਫੀ ਵੱਡਾ ਹਿੱਸਾ ਜਿਹੜਾ ਸਾਰੇ ਸੰਤ ਜਿਹੜੇ ਈਵਨ ਹਰਿਆਣੇ ਦੇ ਹਿਮਾਚਲ ਦੇ ਆਲਮੋਸਟ ਸਾਰੇ ਪਿਛਲੇ ਦਿਨਾਂ ਵਿੱਚ ਆ ਕੇ ਗਏ ਆ। ਸੋ ਇੱਕ ਲੋਕ ਲਹਿਰ ਬਣੀ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦ ਤੱਕ ਰਿਹਾਈਆਂ ਨਹੀਂ ਹੁੰਦੀਆਂ ਮੇਰਾ ਜਿਹੜਾ ਜੋ ਭੁੱਖ ਹੜਤਾਲ ਹੈ ਉਹ ਮੇਰੀ ਜਾਰੀ ਰਹੇਗੀ। ਸੋ ਇਹ ਸੱਤ ਦੀ ਲੜਾਈ ਨੂੰ ਮੈਂ ਸਮਝਦਾ ਵੀ ਜਿਸ ਤਰੀਕੇ ਨਾਲ ਈਵਨ ਟ੍ਰੇਡ ਯੂਨੀਅਨ ਜਿਹੜੀਆਂ ਪਹਿਲੀ ਵਾਰ ਮੈਂ 5 ਸਾਲਾਂ ਦੇਖਦਾ ਤੇ ਕਿਸੇ ਵੀ ਸੰਘਰਸ਼ ਦੇ ਵਿੱਚ ਲੰਬੜਦਾਰਾ ਯੂਨੀਅਨ, ਪੰਚਾਇਤ ਯੂਨੀਅਨਾਂ, ਰੋਡਵੇਜ਼ ਕਰਮਚਾਰੀ ਯੂਨੀਅਨ ਉਹਨਾਂ ਦੇ ਨੁਮਾਇੰਦੇ ਪਹੁੰਚੇ ਨੇ ਹਨਾ। ਹੋਰ ਸਾਰੇ ਦਲਿਤ ਭਾਈਚਾਰੇ ਤੋਂ ਵੀਰਾਂ ਚੋਂ ਸਾਰਿਆਂ ਚੋਂ ਹੀ ਮਤਲਬ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਪ੍ਰਾਪਤ ਹੋਇਆ ਕਿਉਂਕਿ ਅਸਲੀ ਗੱਲ ਇਹ ਹੈ ਕਿ ਇਹ ਇੱਕ ਲਾਅ ਦੀ ਇੰਪਲੀਮੈਂਟੇਸ਼ਨ ਦਾ ਮੁੱਦਾ ਆ ਔਰ ਜਿਸ ਤਰੀਕੇ ਨਾਲ ਜਸਟਿਸ ਸਿਸਟਮ ਦੇ ਵਿੱਚ ਨੌਜਵਾਨਾਂ ਦੇ ਨਾਲ ਸਿੱਖ ਨੌਜਵਾਨਾਂ ਚ ਵਿਤਕਰਾ ਹੋਇਆ ਉਹ ਮੈਨੂੰ ਲੱਗਦਾ ਪੰਜਾਬ ਦੇ ਲੋਕ ਆ ਜਿਹੜੇ ਉਹ ਸਮਝ ਚੁੱਕੇ ਆ ਔਰ ਤਾਂ ਕਰਕੇ ਹੀ ਸਹਿਯੋਗ ਦੇ ਰਹੇ ਆ। ਸੋ ਸਾਨੂੰ ਲੱਗਦਾ ਹੈ ਕੱਲ ਸਾਨੂੰ ਪੂਰੀ ਆਸ ਸੀ ਇਸ ਗੱਲ ਦੀ ਕਿ ਜਿਹੜੇ 3 ਵੀਰ ਬੜੈਲ ਜੇਲ੍ਹ ਦੇ ਵਿੱਚ ਨੇ ਉਹ ਰਿਹਾ ਹੋ ਜਾਣਗੇ ਕਿਉਂਕਿ ਉਹਨਾਂ ਦੀ ਰਿਹਾਈ ਦੀ ਦੇਰੀ ਇਸ ਕਰਕੇ ਹੋ ਗਈ ਹੈ ਕਿ ਸੈਚਰਡੇ ਵਾਲੇ ਦਿਨ ਉਹਨਾਂ ਨੇ ਅੰਦਰੋਂ ਇਨਕਾਰ ਕਰਤਾ ਸੀ ਪੈਰੋਲਾਂ ਦੀ ਐਪਲੀਕੇਸ਼ਨਾਂ ਦੇ ਉੱਤੇ ਸਾਈਨ ਕਰਨ ਤੋਂ। ਫਿਰ ਸ਼ਾਮ ਨੂੰ ਮੈਂ ਆਪਣਾ ਐਡਵੋਕੇਟ ਚਹਿਲ ਸਾਹਿਬ ਮੈਂ ਤੇ ਦੋਨੇ ਐਡਵੋਕੇਟ ਦੇ ਤੌਰ ਤੇ ਉਹਨਾਂ ਦੇ ਪਰਿਵਾਰ ਮੈਂਬਰ ਸ਼ਮਸ਼ੇਰ ਸਿੰਘ ਉਹਨਾਂ ਦੀ ਸਿੰਘ ਨੇ ਆਪਣਾ ਗੁਰਮੀਤ ਸਿੰਘ ਦੀ ਸਿਸਟਰ ਤੇ ਲਖਵਿੰਦਰ ਸਿੰਘ ਦੇ ਫਾਦਰ ਅਸੀਂ ਅੰਦਰ ਗਏ ਸੀਗੇ। ਸਾਡੀ ਘੰਟਾ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ। ਉਹਨਾਂ ਨੂੰ ਸਾਰੀ ਗੱਲ ਅਸੀਂ ਸਮਝਾਈ ਸੀ ਕਿ ਤੁਹਾਨੂੰ ਅੱਜ ਮੌਕਾ ਮਿਲਦਾ ਆਪਣੀ ਗੱਲ ਜੋ ਤੁਹਾਡੇ ਨਾਲ ਜਸਟਿਸ ਸਿਸਟਮ ਦੇ ਨਿਆਂ ਹੋਇਆ ਲੋਕਾਂ ਦੇ ਅੱਗੇ ਨੈਸ਼ਨਲ ਮੀਡੀਆ ਦੇ ਅੱਗੇ ਇਸ ਦੁਨੀਆ ਦੇ ਅੱਗੇ ਰੱਖਣ ਦਾ। ਸੋ ਤੁਸੀਂ ਆਓ ਆਣ ਕੇ ਆਪਣੀ ਗੱਲ ਇਹਨਾਂ ਦੇ ਅੱਗੇ ਰੱਖੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰੀਕੇ ਨਾਲ ਜਿਹੜੇ ਸਾਡੇ ਵੀਰ ਨੇ ਜਿਨ੍ਹਾਂ ਨੇ ਕੌਮ ਦੇ ਲਈ ਆਪਣਾ ਕੀਤਾ ਉਹ ਕਿਸ ਤਰੀਕੇ ਨਾਲ ਦੁੱਖ ਦਾ ਦਿਨ ਢਾ ਰਹੇ ਆ। ਸੋ ਬੰਦੇ ਜਿਹੜੇ ਕੱਲ ਪਰਸੋਂ ਐਤਵਾਰ ਸੀਗਾ ਕੱਲ ਦੀ ਪ੍ਰਕਿਰਿਆ ਦੇ ਵਿੱਚ ਕੋਈ ਟੈਕਨੀਕਲ ਸਾਨੂੰ ਪ੍ਰੋਬਲਮ ਆ ਗਈ ਹੈ ਕਿਉਂਕਿ ਆਈਜੀ ਪੁਲਿਸ ਜਿਹੜੇ ਆਈਜੀ ਜੇਲ੍ਹਾਂ ਨੇ ਚੰਡੀਗੜ੍ਹ ਦੇ ਉਹਨਾਂ ਨੇ ਗੱਲ ਕਹੀ ਹੈ ਕਿ ਇੱਕ ਸੀਐਮ ਦੇ ਮਰਡਰ ਦੇ ਸੰਬੰਧ ਵਿੱਚ ਮੁੱਦਾ ਹੈ। ਮੈਂ ਜਦ ਤੱਕ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨੇ ਜਿਹੜੇ ਪੰਜਾਬ ਦੇ ਗਵਰਨਰ ਨੇ ਉਹ ਮੇਰੇ ਨਾਲ ਇਸ ਐਪਲੀਕੇਸ਼ਨਾਂ ਦੇ ਉੱਤੇ ਸਾਈਨ ਨਹੀਂ ਕਰਦੇ ਉਹਨਾਂ ਦੀ ਰਿਕਮੈਂਡੇਸ਼ਨ ਨਹੀਂ ਕਰਦੇ ਉਦੋਂ ਤੱਕ ਮੈਂ ਆਪਣੀਆਂ ਪਾਵਰ ਜਿਹੜੀਆਂ ਨੇ ਯੂਜ਼ ਨਹੀਂ ਕਰਦੀਆਂ ਹੈਗੀਆਂ ਇੱਕ ਗੰਭੀਰ ਮੁੱਦਾ। ਸੋ ਉਹਨਾਂ ਦੀ ਟੈਕਨੀਕਲ ਪ੍ਰੋਬਲਮ ਦੇ ਵਿੱਚ ਕੱਲ ਉਹਨਾਂ ਦੀ ਰਿਹਾਈ ਰੁਕ ਗਈ ਹੈ। ਮੈਨੂੰ ਲੱਗਦਾ ਆਸ ਹੈ ਕਿ ਅੱਜ ਸ਼ਾਮ ਤੱਕ ਉਹਨਾਂ 3 ਵੀਰਾਂ ਦੀ ਰਿਹਾਈ ਹੋ ਜੂਗੀ। ਬਰਿਆਮ ਸਿੰਘ ਉਹਨਾਂ ਦੀ ਜਿਹੜੀ ਫਾਈਲ ਹੈ ਆਲਰੇਡੀ ਹੋਈ ਉਹਨਾਂ ਦੇ ਗਵਰਨਰ ਦੇ ਟੇਬਲ ਦੇ ਉੱਤੇ ਪਈ ਹੈ ਔਰ ਅਸੀਂ ਆਸ ਰੱਖਦੇ ਹਾਂ ਵੀ ਗਵਰਨਰ ਸਾਹਿਬ ਜਦੋਂ ਵੀ ਆਏ ਸਭ ਤੋਂ ਪਹਿਲਾਂ ਆਪਣਾ ਉਹ ਸਾਈਨ ਕਰਨਗੇ। ਜੀਵ ਕਪੂਰ ਉਹਨਾਂ ਦੇ ਏਡੀਸੀ ਨੇ ਔਰ ਹੋਰ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਕਾਫੀ ਯੂਪੀ ਦੀਆਂ ਜਿਹੜੀਆਂ ਨੇ ਗਵਰਨਰ ਹਾਊਸ ਦੇ ਉੱਥੇ ਲਖਨਊ ਦੇ ਵਿੱਚ ਇਹਨਾਂ ਨੇ ਡੇਰੇ ਲਾਏ ਆ ਤੇ ਜਦੋਂ ਵੀ ਉਹ ਆਏ ਤੇ ਉਹਨਾਂ ਦਾ ਫੈਸਲਾ ਹੋ ਜਾਏਗਾ। ਪਰ ਸਾਨੂੰ ਜਿਹੜੀ ਕਰਨਾਟਕਾ ਤੋਂ ਗੁਰਦੀਪ ਸਿੰਘ ਨੇ ਉਹਨਾਂ ਦੇ ਕੇਸ ਦੇ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਉੱਥੇ ਸਾਡੀ ਇੰਨੀ ਕੋਈ ਜਾਣਕਾਰੀ ਨਹੀਂ ਸੀ। ਸਾਨੂੰ ਪਤਾ ਲੱਗਿਆ ਕਿ ਸੀਐਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਟੈਲੀਫੋਨ ਕਰਕੇ ਗੱਲ ਕਹੀ ਹੈ ਤੇ ਇਹਦਾ ਮੁੱਦਾ ਵਿਚਾਰਿਆ ਜਾਵੇ। ਪਰ ਅਸੀਂ ਐਪਲੀਕੇਸ਼ਨ ਉਹਨਾਂ ਦੀ ਬੰਗਲੌਰ ਗੁਰੂ ਘਰ ਦੇ ਪ੍ਰਧਾਨ ਨੇ ਆਪਣਾ ਭਾਈ ਗੁਰਦੇਵ ਸਿੰਘ ਢੋਡੀ ਕੁਲਦੀਪ ਸਿੰਘ ਨੇ ਉਹਦਾ ਜਨਰਲ ਸਕੱਤਰ ਸੋ ਸਾਰੇ ਜੇਲ੍ਹ 'ਚ ਉਹਨਾਂ ਨੂੰ ਮਿਲ ਗਏ ਸੀਗੇ। ਐਪਲੀਕੇਸ਼ਨ ਪ੍ਰੋਸੈਸ ਹੋ ਕੇ ਆਈਜੀ ਦੇ ਟੇਬਲ ਤੇ ਪਹੁੰਚ ਗਈ ਆ ਉਹਦੇ 'ਚ ਕੁਛ ਦੇਰੀ ਹੋ ਸਕਦੀ ਹੈ। ਸੋ ਉਸ ਦੇਰੀ ਨੂੰ ਅਸੀਂ ਮੱਦੇਨਜ਼ਰ ਰੱਖਾਂਗੇ ਜਦੋਂ ਉਹਨਾਂ ਦੀ ਰਿਹਾਈ ਹੁੰਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਤੇ ਉਹਨਾਂ ਦੀ ਰਿਹਾਈ ਤੋਂ ਬਾਅਦ ਅਸੀਂ ਕੋਈ ਮੀਟਿੰਗ ਕਰਾਂਗੇ ਸਾਰੇ ਜਣੇ ਜਿਹੜੀ ਸੰਘਰਸ਼ ਦੇ ਨਾਲ ਚੱਲੇ ਉਹ ਸਾਰੇ ਵੀਰ ਨੇ ਪ੍ਰਬੰਧਕ ਸੱਜਣ ਨੇ ਤੇ ਭਾਈ ਗੁਰਬਖਸ਼ ਸਿੰਘ ਖਾਲਸਾ
ਤੇ ਇਹਨਾਂ ਦੀ ਤਿੰਨੇ ਸਿੰਘਾਂ ਦੀ ਰਿਹਾਈ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਦੇਖਾਂਗੇ ਕੀ ਕਰਨਾ ਹੈ ਉਹਨਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਸਾਡੇ ਸਾਰੇ ਸਿੱਖ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਸੀ ਜਦੋਂ ਸਾਨੂੰ ਪਤਾ ਲੱਗਾ ਕਿ ਭਾਈ ਲਾਲ ਸਿੰਘ ਜੀ ਨੂੰ ਰਿਹਾ ਕਰ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਾ ਮੀਡੀਆ ਰਿਪੋਰਟ ਅਨੁਸਾਰ ਕਿ ਉਹਨਾਂ ਨੂੰ ਰਿਹਾ ਨਹੀਂ, ਸਿਰਫ ਪੈਰੋਲ ਤੇ ਹੀ ਛੱਡਿਆ ਗਿਆ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਰਿਹਾਈ ਪਰਮਾਨੈਂਟ ਹੋਏਗੀ? ਨਹੀਂ, ਉਹ ਦੇਖੋ ਸੀਐਮ ਸਾਹਿਬ ਨੇ ਤਾਂ ਵਾਅਦਾ ਕੀਤਾ ਜੀ, ਇਹ ਜਿਹੜੀ ਰਿਹਾਈ ਹੈ, ਜਿਹੜੀ ਉਹਨਾਂ ਦੀ ਪੈਰੋਲ ਹੈ, ਜਿੱਦਾਂ ਪਹਿਲਾਂ ਪੈਰੋਲ ਤੇ ਆਉਂਦੇ ਆ ਤੇ 42 ਡੇਜ਼ ਦੇ ਵਿੱਚ ਗੁਜਰਾਤ ਗਵਰਨਮੈਂਟ ਹੈ ਜਿਹੜੀ ਉਹ ਆਪਣੀ ਅਪੀਲ ਹੈ ਸੁਪਰੀਮ ਕੋਰਟ ਦੇ ਵਿੱਚੋਂ ਵਾਪਸ ਲੈ ਲਏਗੀ। ਅਗਰ ਉਹ ਗਵਰਨਮੈਂਟ ਆਪਣੀ ਅਪੀਲ ਵਾਪਸ ਲੈਂਦੀ ਹੈ ਤੇ ਉਹਨਾਂ ਦੀ ਪੱਕੀ ਰਿਹਾਈ ਹੋ ਜਾਏਗੀ। ਪਰ ਮੈਂ ਸਮਝਦਾ ਕਿ ਜਿਹੜੀ ਜੋ ਜੁਡੀਸ਼ਰੀ ਦੀ ਜੋ ਜੁਡੀਸ਼ੀਅਲ ਪ੍ਰੋਸੈਸ ਹੈ ਇਸ ਗੱਲ ਦੇ ਲਈ ਉਹ ਪਹਿਲਾਂ ਏਦਾਂ ਹੀ ਹੁੰਦਾ। ਇਹ ਭਾਈ ਲਾਲ ਸਿੰਘ ਲੀਜੀਬਲ ਨੇ ਪ੍ਰੀਮੈਚੁਰ ਰਿਲੀਜ਼ ਲਈ, ਬਰਿਆਮ ਸਿੰਘ ਆਲਰੇਡੀ ਉਹਨਾਂ ਦੀ ਫਾਈਲ ਪ੍ਰੀਮੈਚੁਰ ਰਿਲੀਜ਼ ਦੇ ਲਈ ਗਈ ਹੋਈ ਹੈ ਟੇਬਲ ਤੇ। ਜਿਹੜੇ ਬਿਆਨ ਸਿੰਘ ਉਹਨਾਂ ਦੇ ਮਰਡਰ ਕੇਸ ਦੇ 3 ਸੱਜਣ ਨੇ, ਲਖਵਿੰਦਰ, ਗੁਰਮੀਤ, ਸ਼ਮਸ਼ੇਰ, ਉਹ ਤੇ ਜਦੋਂ ਤੱਕ ਉਹ ਪਹਿਲਾਂ ਪ੍ਰੀਮੈਚੁਰ ਰਿਲੀਜ਼ ਤਾਂ ਹੀ ਉਹਨਾਂ ਦੀ ਹੋ ਸਕਣੀ ਹੈ ਜੇ ਪਹਿਲਾਂ ਉਹ ਪੈਰੋਲ ਦੇ ਉੱਤੇ ਆਉਣ ਔਰ ਪੈਰੋਲ ਨੂੰ ਐਕਸਟੈਂਡ ਕੀਤਾ ਜਾਵੇ ਥੋੜਾ ਥੋੜਾ ਕਰਕੇ 2-3 ਵਾਰੀ, ਅਤੇ ਫਿਰ ਉਹ ਪੱਕੀ ਰਿਲੀਜ਼ ਹੁੰਦੀ ਹੈ। ਜਿਹੜਾ ਪ੍ਰੋਸੀਜਰ ਆ ਉਹ ਏਦਾਂ ਹੀ ਆ ਕਿ ਜਿਹੜੇ ਵੀਰਾਂ ਨੂੰ ਲਾਈਫ ਸੈਂਟੈਂਸ ਹੋਈ ਹੁੰਦੀ ਆ, ਉਹਨਾਂ ਨੂੰ ਪਹਿਲਾਂ ਪੈਰੋਲ ਤੇ ਛੱਡਿਆ ਜਾਂਦਾ, ਉਹਨਾਂ ਦਾ ਗੁੱਡ ਕੰਡਕਟ ਦੇਖਿਆ ਜਾਂਦਾ, ਉਹਨਾਂ ਦਾ ਸਾਰੀ ਮਤਲਬ ਜਿਹੜੀ ਉਹਨਾਂ ਦੀ 1 ਮਹੀਨੇ ਦੀ ਰਿਪੋਰਟ ਹੈ ਉਹ ਗਵਰਨਮੈਂਟ ਨੂੰ ਦਿੱਤੀ ਜਾਂਦੀ ਹੈ ਔਰ ਫਿਰ ਗਵਰਨਮੈਂਟ ਉਹਦੀ ਦੂਜੀ ਪੈਰੋਲ ਹੈ ਜਿਹੜੀ ਉਹ ਐਕਸਟੈਂਡ ਕਰਦੀ ਹੈ। ਫਿਰ 2-3 ਵਾਰੀ ਇਹਨਾਂ ਪੈਰੋਲ ਐਕਸਟੈਂਡ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਆ ਉਹ ਪੱਕੀ ਰਿਹਾਈ ਪ੍ਰੀਮੈਚੁਰ ਰਿਲੀਜ਼ ਜਿਹਨੂੰ ਕਹਿੰਦੇ ਆ ਉਹਦੇ ਲਈ ਗਵਰਨਰ ਦੇ ਕੋਲ ਚਲੇ ਜਾਂਦੀ ਹੈ। ਇਹਦਾ ਮੀਨ ਟਾਈਮ ਤੇ ਰਿਕੁਆਇਰਡ ਹੋ ਕੇ ਆ ਜਾਂਦੀ ਹੈ। ਪ੍ਰੋਸੀਜਰ ਤਾਂ ਇਹੀ ਹੈ ਕਿ ਪਹਿਲਾਂ ਪੈਰੋਲ ਬਾਅਦ ਪ੍ਰੀਮੈਚੁਰ ਰਿਲੀਜ਼। ਦੇਖੋ ਕੋਈ ਨਹੀਂ, ਉਹਨਾਂ ਨੂੰ ਆਪਾਂ ਨੂੰ ਬਾਹਰ ਆਉਂਦੇ ਆ, ਅਗਰ ਉਹ ਨਹੀਂ ਵੀ ਦੁਆਰਾ ਇਹ ਗਵਰਨਮੈਂਟ ਇਹ ਗੱਲ ਕਰਦੀ ਹੈ ਉਹਨਾਂ ਨੂੰ ਸਰੈਂਡਰ ਕਰਨ ਦਾ, ਜਾਂ ਜੇ ਅਗਰ ਅਸੀਂ ਇਹ ਗੱਲ ਕਹੀ ਹੈ ਗਵਰਨਮੈਂਟ ਨੂੰ ਕਿ ਜੇ ਆਪਣਾ ਜੀਵਨ ਹੈ ਜਿਹੜਾ ਬਾਹਰ ਠੀਕ ਤਰੀਕੇ ਨਾਲ ਬਤਾ ਰਹੇ ਆ ਔਰ ਉਹ ਕੋਈ ਏਦਾਂ ਦੀ ਐਕਟੀਵਿਟੀ ਜਿਸ ਦਾ ਨਹੀਂ ਲੈਂਦੇ, ਅਸੀਂ ਉਹਦੀ ਜ਼ਿੰਮੇਵਾਰੀ ਲੈਂਦੇ ਆ। ਔਰ ਇਸ ਦੇ ਬਾਵਜੂਦ ਵੀ ਜੇ ਤੁਸੀਂ 30 ਦਿਨਾਂ ਦੀ ਪੈਰੋਲ ਤੋਂ ਬਾਅਦ ਜਾਂ 42 ਦਿਨਾਂ ਦੀ ਪੈਰੋਲ ਤੋਂ ਬਾਅਦ ਤੁਸੀਂ ਉਹਨਾਂ ਨੂੰ ਸਰੈਂਡਰ ਕਰਨ ਦੇ ਲਈ ਮਜਬੂਰ ਕਰਦੇ ਆ, ਔਰ ਫਿਰ ਅਸੀਂ ਫਾਸਟ ਦੇ ਉੱਤੇ ਜੋ ਭਾਈ ਜਵਾਹਰ ਸਿੰਘ ਖਾਲਸਾ ਕਹਿੰਦੇ ਆ ਫਿਰ ਮੈਂ ਪੱਕਾ ਫਾਸਟ ਦੇ ਉੱਤੇ ਬੈਠੂਗਾ, ਫਿਰ ਪਾਣੀ ਵੀ ਨਹੀਂ ਪੀਣਾ ਦੁਆਰਾ ਮੁੜ ਕੇ। ਜੇ ਅਗਰ ਤੁਸੀਂ ਏਦਾਂ ਸਰੈਂਡਰ, ਹਾਂ ਜੇ ਉਹ ਕੋਈ ਗਲਤੀ ਕਰਦੇ ਆ, ਜੇ ਉਹਨਾਂ ਦੀ ਐਕਟੀਵਿਟੀਜ਼ ਅਨਲੌਫੁਲ ਨੇ ਤੇ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਉਹ ਤੁਸੀਂ ਸਰੈਂਡਰ ਕਰਾ ਸਕਦੇ ਹੋ। ਪਰ ਜੇ ਉਹਨਾਂ ਦੀ ਪਰਿਵਾਰਕ ਜੀਵਨ ਦੇ ਵਿੱਚ ਜਿਉਂਦੇ ਆ ਤੇ ਉਸ ਦੇ ਬਾਵਜੂਦ ਤੁਸੀਂ ਇਹਨਾਂ ਨੂੰ ਸਰੈਂਡਰ ਕਰਨ ਲਈ ਮਜਬੂਰ ਕਰਦੇ ਹੋ ਤੇ ਫਿਰ ਅਸੀਂ ਡੈਥ ਜਿਹਨੂੰ ਅਸਲੀ ਕਹਿੰਦੇ ਆ ਉਹੀ ਰੱਖਾਂਗੇ ਵਕਤ ਆ ਜਿਹੜਾ। ਸੋ ਸ਼ਾਂਤਮਈ ਅੰਦੋਲਨ ਹੈ। ਮੈਨੂੰ ਲੱਗਦਾ ਹੈ ਕਿ ਜਿਹੜੀ ਪੈਰੋਲ ਹੈ ਉਹ ਕਰਾ ਲੈਣੀ ਚਾਹੀਦੀ ਹੈ ਕਿ ਕਾਨੂੰਨੀ ਪੱਖ ਤੋਂ ਇਹੀ ਪ੍ਰੋਸੀਜਰ ਬਣਦਾ ਹੈ। ਮੰਨ ਲਓ ਸਾਨੂੰ ਇਹਦੇ ਮੱਦੇਨਜ਼ਰ ਰੱਖਣਾ ਚਾਹੀਦਾ ਹੈ ਕਿ ਜਿਹੜਾ ਕਾਨੂੰਨੀ ਪੱਖ ਤੋਂ ਪ੍ਰੋਸੀਜਰ ਬਣਦਾ ਹੋਵੇ, ਆਪਾਂ ਨੂੰ ਸਰਕਾਰਾਂ ਨੂੰ ਉਹਦੀ ਡਿਮਾਂਡ ਹੀ ਰੱਖਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਹਦੀ ਪ੍ਰੀਮੈਚੁਰ ਰਿਲੀਜ਼ ਵੀ ਹੋ ਜਾਏਗੀ। ਮਤਲਬ ਕੋਈ ਉਹ ਨਹੀਂ ਹੈਗਾ, ਕੋਈ ਵੱਡਾ ਕੰਮ ਨਹੀਂ, ਜਦੋਂ ਪੈਰੋਲ ਹੋ ਗਈ ਪ੍ਰੀਮੈਚੁਰ ਰਿਲੀਜ਼ ਵੀ ਹੋ ਜਾਏਗੀ ਉਹਨਾਂ ਦੀ। ਜੀ ਤੇ ਵੀਰ ਜੀ, ਇਹ ਵੀ ਵੇਰਵੇ ਦੇ ਨਾਲ ਦੱਸੋ, ਜਿਸ ਤਰ੍ਹਾਂ ਮੀਡੀਆ ਰਿਪੋਰਟ ਅਨੁਸਾਰ ਸਾਨੂੰ ਪਤਾ ਲੱਗਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਨੀਂਦ ਦੇ ਵਿੱਚ ਉੱਠ ਗਈ ਹੈ। 35 ਦਿਨਾਂ ਬਾਅਦ ਉਹ ਭਾਈ ਗੁਰਬਖਸ਼ ਸਿੰਘ ਜੀ ਨੂੰ ਆਪਣੀ ਇੱਕ ਡੈਲੀਗੇਸ਼ਨ ਉਹਨਾਂ ਨੇ ਭੇਜੀ ਮਿਲਣ ਦੇ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ। ਇਹ ਡੈਲੀਗੇਸ਼ਨ ਸਿਰਫ ਉਹਨਾਂ ਦੀ ਹਮਾਇਤ ਵਿੱਚ ਹੀ ਮਿਲਣ ਗਈ ਕਿ ਜਾਂ ਇਹ ਵੀ ਕੁਝ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਂ ਭਾਈ ਗੁਰਬਖਸ਼ ਸਿੰਘ ਜੀ ਦੇ ਭੁੱਖ ਹੜਤਾਲ ਦੇ ਵਿੱਚ ਕੁਝ ਕਰ ਰਹੇ ਨੇ? ਇਸ ਬਾਰੇ ਵੀ ਜਾਣਕਾਰੀ ਦਿਓ। ਨਹੀਂ, ਪਰ ਉਹ ਤਾਂ ਜਿੱਦਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਮੇਰੇ ਖਿਆਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਿੱਦਾਂ ਦਾ ਉਹਨਾਂ ਨੇ ਰੋਲ ਕੀਤਾ ਉਹ ਇਸ ਕੰਮ ਚੋਂ ਬਾਹਰ ਹੋ ਚੁੱਕੀ ਹੈ। ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਰੋਲ ਰਿਹਾ। ਤੇ ਮੈਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਇੱਥੇ ਸ਼ੋਅ ਕਰਨ ਨੂੰ ਪੋਜ਼ਿਟਿਵ ਰੋਲ ਆਈ ਹੈ। ਦੇਖੋ ਬਹੁਤ ਜਥੇਬੰਦੀਆਂ ਜਿਹੜੀਆਂ ਨੇ, ਜਿਹੜੀਆਂ ਲੀਡਰ ਲੋਕ ਨੇ ਜਿਹੜੇ ਸੱਤਾ ਦੇ ਨਾਲ ਵੀ ਜੁੜੇ ਹੋਏ ਨੇ, ਉਹਨਾਂ ਨੇ ਆਪਣਾ ਧਾਰਮਿਕ ਪੱਖ ਵੀ ਰੱਖਿਆ ਹੋਇਆ, ਉਹ ਜ਼ਿਆਦਾ ਮਤਲਬ ਇਸ ਥਾਂ ਦੇ ਉੱਤੇ ਸਿਰਫ ਇਸ ਗੱਲ ਕਰਕੇ ਆਉਂਦੇ ਆ ਕਿ ਜਿਹੜੀ ਜਨਤਾ ਦੇ ਵਿੱਚ ਉਹਨਾਂ ਦਾ ਆਧਾਰ ਹੈ ਜਿਹੜਾ ਉਹ ਕਾਇਮ ਰਹੇ, ਜਨਤਾ ਦੇ ਵਿੱਚ ਉਹਨਾਂ ਦਾ ਆਧਾਰ ਕਾਇਮ ਰਹੇ। ਉਹ ਕਿਤੇ ਲੋਕ ਉਹਨਾਂ ਨੂੰ ਕੱਲ ਨੂੰ ਇਹ ਕੁਐਸਚਨ ਨਾ ਪੁੱਛਣ ਵੀ ਜਦੋਂ ਇਹ ਜੰਗ ਜਾਰੀ ਸੀਗੀ, ਇਹ ਸੰਘਰਸ਼ ਜਾਰੀ ਸੀ, ਜੋ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਾਅ ਦੀ ਇੰਪਲੀਮੈਂਟੇਸ਼ਨ ਦੇ ਉੱਤੇ ਕੁਐਸਚਨ ਮਾਰਕ ਹੈ, ਤੁਸੀਂ ਕਿੱਥੇ ਗਏ ਸੀਗੇ? ਸੋ ਉਹਨਾਂ ਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨੂੰ ਲੱਗਦਾ ਇਸ ਤੋਂ ਵੱਧ ਕੋਈ ਰੋਲ ਨਹੀਂ ਕਿ ਉੱਥੇ ਆਣ ਕੇ ਵੋਟਾਂ ਜਾ ਕੇ ਰੌਲਾ ਪਾਉਣ ਲਈ ਅਸੀਂ ਨਾਲ ਆ। ਨਾ ਤਾਂ ਉਹਨਾਂ ਨੇ ਕੋਈ ਲੀਗਲੀ ਤੌਰ ਤੇ ਇਹ ਐਕਸ਼ਨ ਲਿਆ, ਨਾ ਤਾਂ ਉਹਨਾਂ ਨੇ ਕੋਈ
ਪ੍ਰਧਾਨ ਮੰਤਰੀ ਨੂੰ ਦਿੱਲੀ ਦੇ ਵਿੱਚ ਉਹ ਬੈਠੇ ਨੇ, ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਮਿਲਣਾ ਚਾਹੀਦਾ ਸੀਗਾ। ਉਹ ਸਿਰਫ ਇੱਥੇ ਗੁਰਬਖਸ਼ ਸਿੰਘ ਉਹਨਾਂ ਦੇ ਕੋਲ ਆਣ ਕੇ ਉਹਨਾਂ ਨੂੰ ਸਮਰਥਨ ਦੇ ਕੇ ਕੋਈ ਵੀ ਨੀਤੀ ਜਾਂ ਕੋਈ ਐਡਮਿਨਿਸਟ੍ਰੇਟਿਵ ਤੌਰ ਦੇ ਉੱਤੇ ਪ੍ਰੈਸ਼ਰ ਮੇਨਟੇਨ ਕਰਨ ਦੀ ਉਹਨਾਂ ਨੇ ਕੋਈ ਅਮਲੀ ਕੋਈ ਕੰਮ ਨਹੀਂ ਕੀਤਾ। ਮੈਨੂੰ ਲੱਗਦਾ ਕਿ ਉਹਦਾ ਨਾ ਅਮਲੀ ਕੰਮ ਕਰਨਾ ਹੀ ਇਹ ਸ਼ੋਅ ਕਰਦਾ ਕਿ ਇਹ ਉਹਨਾਂ ਨੇ ਇੱਕ ਕੰਮ ਦੇ ਤੌਰ ਤੇ ਜਾਂ ਲੋਕਾਂ ਦੇ ਸੱਚਾ ਹੋਣ ਲਈ ਇਹ ਕੰਮ ਕੀਤਾ। ਜੋ ਉਹਨਾਂ ਨੇ ਅਮਲੀ ਤੌਰ ਤੇ ਕੰਮ ਕਰਨਾ ਚਾਹੋ ਤਾਂ ਬਹੁਤ ਵੱਡਾ ਪ੍ਰੈਸ਼ਰ ਹੈ ਜਿਹੜਾ ਦਿੱਲੀ ਦੇ ਵਿੱਚ ਰਹਿ ਕੇ ਹੋਮ ਮਿਨਿਸਟਰੀ ਦੇ ਹਿੰਦੁਸਤਾਨ ਦੀ ਸਰਕਾਰ ਤੇ ਮੇਨਟੇਨ ਕਰ ਸਕਦੇ ਆ ਕਿ ਇਹਨਾਂ ਵੀਰਾਂ ਨੂੰ ਛੱਡਿਆ ਜਾ ਸਕੇ। ਜੀ ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਇਹ ਸੁਣਨ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਨਾਮੀ ਪੰਜਾਬੀ ਟੀਵੀ ਚੈਨਲ ਵੱਲੋਂ ਪੱਤਰਕਾਰ ਭਾਈ ਜਰਨੈਲ ਸਿੰਘ ਜੀ ਦੇ ਨਾਲ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਉੱਪਰ ਇੱਕ ਸਪੈਸ਼ਲ ਪ੍ਰੋਗਰਾਮ ਰਿਕਾਰਡ ਕੀਤਾ ਜਾਣਾ ਸੀ, ਪਰ ਐਨ ਮੌਕੇ ਤੇ ਚੈਨਲ ਦੀ ਅਥਾਰਟੀ ਵੱਲੋਂ ਤਕਨੀਕੀ ਖਰਾਬੀ ਦਾ ਬਹਾਨਾ ਲਗਾ ਕੇ ਪ੍ਰਸਾਰਣ ਨਹੀਂ ਕੀਤਾ ਗਿਆ। ਇਸ ਬਾਰੇ ਵੀ ਸਾਡੇ ਸੰਗਤਾਂ ਨੂੰ ਜਾਣਕਾਰੀ ਦਿਓ। ਮੈਨੂੰ ਨਹੀਂ ਪਤਾ ਜੀ ਇਸ ਗੱਲ ਬਾਰੇ, ਕੋਈ ਆਈ ਡੋਨਟ ਨੋ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਤੁਸੀਂ ਦੱਸਿਆ ਕਿ ਤੁਹਾਡੀ 5 ਮੈਂਬਰੀ ਕਮੇਟੀ ਜਿਹੜੀ ਜਥੇਬੰਦੀ ਸੀਗੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਗਏ ਸੀਗੇ, ਜਿਸ ਤਰ੍ਹਾਂ ਅਸੀਂ ਕੁਝ ਦਿਨ ਪਹਿਲਾਂ ਬੀਬੀ ਕਿਰਨਜੋਤ ਕੌਰ ਨਾਲ ਜੋ ਕਿ SGPC ਦੇ ਮੈਂਬਰ ਉਹਨਾਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਸਾਨੂੰ ਤਾਂ ਹੁਣ ਮੰਗਾਂ ਦਾ ਪਤਾ ਲੱਗਾ ਕਿ ਇਹ ਸਿਰਫ 6 ਬੰਦੀ ਸਿੰਘਾਂ ਦੀ ਰਿਹਾਈ ਚਾਹ ਰਹੇ ਨੇ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਸਾਨੂੰ ਲੱਗਾ ਸੀ ਕਿ ਇਹਨਾਂ ਨੇ 119 ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਨੇ। ਇਹਨਾਂ ਨੂੰ ਕਿਉਂ ਨਹੀਂ ਪਤਾ ਸੀ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਕੀ ਮੰਗਾਂ ਨੇ? ਇਸ ਬਾਰੇ ਵੀ ਜਾਣਕਾਰੀ ਦਿਓ। ਔਰ ਇਹਨਾਂ ਨੇ ਜਥੇਦਾਰ ਸਾਹਿਬ ਗਲਤ ਹੈ, ਬਿਲਕੁਲ ਇਹ ਗਲਤ ਸਟੇਟਮੈਂਟ ਹੈ ਉਹਨਾਂ ਦੀ। ਜੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ, ਮੈਂ ਨਹੀਂ ਦਿੱਤੀ, ਪਰ ਕਿਸੇ ਸਟੇਟਮੈਂਟ ਦਿੱਤੀ ਹੈ ਜਿਹੜੀ ਉਹਦੀ ਗੱਲ ਤੁਸੀਂ ਪੁੱਛ ਰਹੇ ਹੋ ਜੀ, ਮੈਨੂੰ ਨਹੀਂ ਪਤਾ। ਜੇ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ 100% ਗਲਤ ਹੈ। ਜਿਸ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਲਾਅ ਇੱਕ ਮੀਟਿੰਗ ਰੱਖੀ ਸੀ ਕਾਨੂੰਨੀ ਮਾਹਰਾਂ ਦੀ, ਔਰ ਉਸ ਮੀਟਿੰਗ ਦੇ ਵਿੱਚ ਮੈਂ ਤੇ ਚਹਿਲ ਸਾਹਿਬ ਅਸੀਂ ਇੱਧਰੋਂ ਗਏ ਸੀ ਆਪਣਾ ਐਜ਼ ਏ ਐਡਵੋਕੇਟ ਹੋਣ ਦੇ ਨਾਤੇ, ਤੇ ਉਹਨਾਂ ਨੇ ਉੱਥੇ 3 ਐਡਵੋਕੇਟ ਆ ਜਿਹੜੇ ਭਗਵੰਤ ਸਿੰਘ ਸਿਆਲਕਾ, ਐਡਵੋਕੇਟ ਜਸਵਿੰਦਰ ਸਿੰਘ, ਐਡਵੋਕੇਟ ਸੈਂਬੀ, ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ, ਅਤੇ ਕਿਰਨਜੋਤ ਕੌਰ ਨੂੰ ਸੱਦਿਆ ਸੀਗਾ। ਉਸ ਦਿਨ ਅਸੀਂ ਸਾਰੇ ਪ੍ਰੂਫਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੱਸਿਆ ਸੀਗਾ ਵੀ ਆਹ ਸਾਡੀ ਜਿਹੜੀ ਸਟੋਰੀ ਹੈ, ਆਹ ਸਾਡੀ ਜਿਹੜੇ ਹੱਕ ਨੇ, ਰਾਈਟਸ ਦੀ ਵਾਇਲੇਸ਼ਨ ਹੈ, ਔਰ ਇਸ ਆਰਟੀਕਲ ਦੇ ਥੱਲੇ ਅਸੀਂ ਇਹ ਜਿਹੜੀ ਮੰਗ ਹੈ ਉਹ ਹਿੰਦੁਸਤਾਨ ਤੋਂ ਕਰ ਰਹੇ ਹਾਂ। ਸਾਡੇ ਕੋਲ ਜਜਮੈਂਟਸ ਨੇ, ਉਹ ਕਾਪੀਆਂ ਨੇ ਸਾਡੀਆਂ ਉਹਨਾਂ ਨੂੰ ਦਿਖਾਈਆਂ ਸੀ, ਉਹਨਾਂ ਨੇ ਪੜ੍ਹੀਆਂ ਵੀ ਨੇ, ਔਰ ਮੇਰੇ ਕੋਲੋਂ ਬੈਠੇ ਰਹੇ ਨੇ। ਜਿਹੜੀ ਸਾਡੀ 2-2.5 ਘੰਟਿਆਂ ਦੀ ਮੀਟਿੰਗ ਚੱਲੀ ਆ, ਉਸ ਤੋਂ ਬਾਅਦ ਵੀ ਇਹ ਸਟੇਟਮੈਂਟ ਲੈ ਕੇ ਆਣ ਕੇ ਦਿੰਦੇ ਨੇ ਜਿਹੜੀ 110 ਬੰਦਿਆਂ ਦੀ ਲਿਸਟ ਹੈ, ਉਹ ਅਸੀਂ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਜਿਹੜਾ ਸੈਮੀਨਾਰ ਸੀਗਾ ਉੱਥੇ ਜਾਰੀ ਕੀਤੀ ਹੈ। ਉਹ ਤਾਂ ਸਿਰਫ ਇਹ ਸੀਗੀ ਕਿ ਕਿੰਨੇ ਸਿੱਖ ਡਿਟੇਨੀਜ਼ ਨੇ, ਪਰ ਜਿਹੜੀ ਮੰਗ ਸਾਡੀ ਆ ਉਹ 6 ਸਿੰਘਾਂ ਦੀ ਰਿਹਾਈ ਦੀ ਮੰਗ ਆ। ਉਹਨਾਂ ਡਿਟੇਨੀਜ਼ ਬਾਰੇ ਜਿਹੜੇ 110 ਨੇ, ਸਾਨੂੰ ਪਤਾ ਉਹਨਾਂ ਦੇ ਕੇਸ ਕੀ ਨੇ। ਅਸੀਂ ਕਦੇ ਏਦਾਂ ਦੀ ਮੰਗ ਨਹੀਂ ਕੀਤੀ, ਅਸੀਂ ਤਾਂ ਸਿਰਫ ਲੋਕਾਂ ਦੇ ਅੱਗੇ ਇਹ ਗੱਲ ਪੇਸ਼ ਕੀਤੀ ਹੈ ਕਿ ਕਿੰਨੇ ਸਿੱਖ ਨੇ ਜਿਹੜੇ ਪੋਲੀਟੀਕਲ ਵਿਚਾਰਧਾਰਾ ਦੀ ਵਿਰੋਧਤਾ ਹੋਣ ਕਰਕੇ, ਵਿਚਾਰਾਂ ਦੀ ਵਿਰੋਧਤਾ ਹੋਣ ਕਰਕੇ ਹਿੰਦੁਸਤਾਨ ਦੇ ਲਾਅ ਐਂਡ ਆਰਡਰ ਔਰ ਹਿੰਦੁਸਤਾਨ ਦੇ ਕਾਨੂੰਨ ਦਾ ਸ਼ਿਕਾਰ ਹੋ ਚੁੱਕੇ ਨੇ। ਉਹ ਸਾਡੀ ਉਹ ਲਿਸਟ ਹੈ। ਅਗਰ ਉਹ ਇਸ ਤੋਂ ਵੱਧ ਜੇ ਕੋਈ ਗੱਲਬਾਤ ਕਰਦੇ ਆ ਤੇ ਬੜੀ ਅਫਸੋਸਨਾਕ ਗੱਲ ਹੋਵੇਗੀ ਕਿ ਜੇ ਅਗਰ ਉਹ ਏਦਾਂ ਦੀ ਆਪਣੀ ਅਸਮਰਥਾ ਜ਼ਾਹਰ ਕਰਦੇ ਆ ਜਾਂ ਉਹ ਕਹਿੰਦੇ ਆ ਵੀ ਮੈਨੂੰ ਜਾਣਕਾਰੀ ਨਹੀਂ ਸੀ। ਜਾਣਕਾਰੀ ਉਹਨਾਂ ਨੇ ਦਿੱਤੀ ਹੈ, ਅਸੀਂ ਆਪਣਾ ਉਦਮ ਜਿੱਦਣ ਜਥੇਦਾਰ ਸਾਹਿਬ ਨੇ ਮੀਟਿੰਗ ਸੱਦੀ ਹੈ ਸਾਰਿਆਂ ਨੂੰ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਮੋਹਾਲੀ ਦੇ ਵਿੱਚ ਜਿਸ ਤਰ੍ਹਾਂ ਸੰਤ ਸਮਾਗਮ ਹੋਇਆ, ਜਿਸ ਦੇ ਵਿੱਚ ਸੰਤ ਸਮਾਜ ਵਾਲਿਆਂ ਨੇ ਭਾਈ ਸਾਹਿਬ ਦਾ ਸਾਥ ਦਿੱਤਾ, ਇਹ ਸਾਡੀ ਸਮਝ ਤੋਂ ਬਾਹਰ ਹੈ ਕਿ ਇੱਕ ਪਾਸੇ ਸੰਤ ਸਮਾਜ ਜਥੇਦਾਰ ਨੂੰ ਮੈਮੋਰੈਂਡਮ ਲਿਖਦੇ ਨੇ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਨਾਨਕਸ਼ਾਹੀ ਕੈਲੰਡਰ ਬਦਲਿਆ ਜਾਵੇ, ਉਸੇ ਥਾਂ ਤੇ ਹਿੰਦੂ ਵਿਕਰਮੀ ਕੈਲੰਡਰ ਲਾਗੂ ਕੀਤਾ ਜਾਵੇ, ਜਾਂ ਸਿੱਖ ਰਹਿਤ ਮਰਿਆਦਾ ਨੂੰ ਬਦਲਿਆ ਜਾਵੇ, ਜਾਂ ਮਿਲਾਵਟ ਕੀਤੀ ਜਾਵੇ। ਤੇ ਦੂਸਰੇ ਪਾਸੇ ਉਹ ਢੋਂਗ ਕਰਦੇ ਨੇ ਕਿ ਭਾਈ ਸਾਹਿਬ ਦੇ ਨਾਲ ਇਹਨਾਂ ਦੀ ਸ਼ਖਸੀਅਤ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦੇਖੋ, ਮੈਂ ਜਿਹੜੀ ਗੱਲ ਕਹਾਂ, ਮੈਂ ਇਸ ਮੋਰਚੇ ਦੀ ਜਿਹੜੀ ਉਹਦੀ ਕਾਨੂੰਨੀ ਅਥੈਂਟਿਸਿਟੀ ਹੈ, ਜਿਹੜੀ ਉਹਦੀ ਕਾਨੂੰਨੀ ਪੱਖ ਹੈ, ਉਹਦਾ ਲੀਗਲ ਐਂਗਲ ਹੈ, ਤੇ ਇਸ ਦਾ ਜਿਹੜਾ ਮੀਡੀਅਲ ਐਂਗਲ ਹੈ, ਮੈਂ ਉਹਨੂੰ ਵਾਚ ਕਰ ਰਿਹਾ ਔਰ ਮੈਂ ਉਹਦੇ ਬਾਰੇ ਜਿਹੜੀ ਲੌਬਿੰਗ ਕਰ ਰਿਹਾ ਹੈਗਾ। ਮੈਂ ਚਾਹੁੰਦਾ ਨਹੀਂ ਹੈਗਾ ਜਦੋਂ ਤੱਕ ਵੀ ਕੋਈ ਵੀ ਕਾਨੂੰਨ ਮਤਲਬ ਇਹਦੀ ਸਾਡਾ ਇਸ ਮੋਰਚੇ ਦੀ ਜੋ ਮੰਗ ਹੈ, ਡਿਮਾਂਡ ਹੈ, ਉਹ ਫਾਈਨਲ ਨਹੀਂ ਹੁੰਦੀਆਂ ਜਾਂ ਮੋਰਚੇ
ਦੀ ਅੰਤਮ ਆਪਣੀ ਪੋਜੀਸ਼ਨ ਤੇ ਨਹੀਂ ਪਹੁੰਚ ਸਕਦਾ ਤੇ ਨਹੀਂ ਪਹੁੰਚਦਾ ਉਹਨਾਂ ਤੱਕ ਮੈਂ ਕੋਈ ਵੀ ਏਦਾਂ ਦੇ ਜਿਹੜੇ ਵੀਰਾਂ ਨੇ ਇਸ ਚੀਜ਼ ਸਹਿਯੋਗ ਦਿੱਤਾ ਅਸੀਂ ਉਹਦੇ ਤੇ ਫੈਸਲਾ ਕੀਤਾ ਕਿ ਅਸੀਂ ਕੋਈ ਵੀ ਜਿੰਨੇ ਵੀ ਬੰਦੇ ਇਹਨੂੰ ਪ੍ਰਬੰਧਕ ਲੋਕ ਕਰਾ ਰਹੇ ਆ ਅਸੀਂ ਕੋਈ ਵੀ ਜਿਹੜਾ ਸਾਡੇ ਆਪਸੀ ਬਾਤ ਵਿਵਾਦ ਦੇ ਹੋਰ ਮੁੱਦੇ ਆ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਆਪਾਂ ਫੇਰ ਇਸ ਗੱਲ ਤੇ ਨਹੀਂ ਕਿਤੇ ਸਮਾਜ ਦੇ ਲੀਡਰਾਂ ਨਾਲ ਬੈਠ ਕੇ ਇਸ ਮੋਰਚੇ ਦੇ ਕੰਮ ਹੋਣ ਤੋਂ ਬਾਅਦ ਬਾਅਦ ਲੈ ਕੇ ਵਿਚਾਰ ਕਰਾਂਗੇ ਔਰ ਇਹ ਗੱਲ ਉਹਨਾਂ ਨੂੰ ਜ਼ਰੂਰ ਪੁੱਛਾਂਗੇ ਕਿਉਂਕਿ ਸਾਡੇ ਕੁਝ ਰਿਲੇਸ਼ਨ ਆ ਜਿਹੜੇ ਇਸ ਮੋਰਚੇ ਦੇ ਉੱਤੇ ਚੱਲਦਿਆਂ ਉਹਨਾਂ ਦੇ ਨਾਲ ਵਿਚਾਰਕ ਤੌਰ ਤੇ ਵੀ ਸਾਂਝੇ ਹੋਏ ਆ ਉਹਨਾਂ ਨੂੰ ਕਈ ਗੱਲਾਂ ਨਹੀਂ ਪਤਾ ਸੀਆਂ ਉਹ ਵੀ ਠੀਕ ਹੋਈਆਂ ਤੇ ਮੈਂ ਆਸ ਰੱਖਦਾ ਕਿ ਏਦਾਂ ਦੇ ਮੁੱਦੇ ਆ ਜਿਹੜੇ ਮਨ ਚ ਮਿਲਿਆ ਏਦਾਂ ਦੇ ਮੁੱਦੇ ਉਹਦੇ ਤੇ ਵਿਚਾਰਾਂਗੇ ਔਰ ਵਿਚਾਰ ਕੱਢ ਕੇ ਉਹਨਾਂ ਦਾ ਜ਼ਰੂਰ ਹੱਲ ਕੱਢਾਂਗੇ ਜਿਹੜੇ ਸਿੱਖ ਕੌਮ ਦੇ ਵਿੱਚ ਦੁਬਿਧਾ ਪੈਦਾ ਕਰਦੇ ਆ ਸੋ ਫਿਲਹਾਲ ਮੈਂ ਇਸ ਮੁੱਦੇ ਨੂੰ ਨਹੀਂ ਛੂਹਣਾ ਚਾਹੁੰਦਾ ਮੈਂ ਜੋ ਇਹ ਅੱਜ ਦਾ ਮੋਰਚਾ ਅੱਜ ਦਾ ਜੋ ਮਸਲਾ ਹੈ ਉਹਦੀ ਗੱਲ ਕਰਨੀ ਚਾਹੁੰਦਾ ਜੀ ਬਿਲਕੁਲ ਵੀਰ ਜੀ ਕੋਈ ਗੱਲ ਨਹੀਂ ਇਸ ਬਾਰੇ ਥੋੜਾ ਅਸੀਂ ਫਿਰ ਤੋਂ ਅਪਡੇਟ ਲੈ ਲਾਂਗੇ ਵੀਰ ਜੀ ਜਿਸ ਤਰ੍ਹਾਂ ਹੁਣ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਹੈ ਜਿਹੜੀ ਪਾਰਲੀਮੈਂਟ ਜਿਹੜੀ ਚੋਣਾਂ ਜਿੱਤ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਉਹ ਸਿੱਖਾਂ ਦਾ ਸਾਥ ਦੇਗੀ ਜਿਸ ਤਰ੍ਹਾਂ ਸਾਡੀ ਨਵੰਬਰ 84 ਦਾ ਸਾਡਾ ਨਸਲਕੁਸ਼ੀ ਹੋਈ ਸੀ ਕਿ ਉਹ ਸਾਡੇ ਇਸ ਵਿੱਚ ਸਾਥ ਦੇਣਗੇ ਇਸ ਬਾਰੇ ਵੀ ਜਾਣਕਾਰੀ ਦਿਓ ਨਹੀਂ ਇਹ ਗੱਲ ਤਾਂ ਪੱਕੀ ਹੈ ਕੇਜਰੀਵਾਲ ਸਾਹਿਬ ਨੇ ਪਹਿਲਾਂ ਜਦੋਂ ਪਿਛਲੇ ਸਮੇਂ ਸੱਜਣ ਕੁਮਾਰ ਨੂੰ ਸਜ਼ਾ ਨਹੀਂ ਸੀ ਹੋਈ ਉਹਨੂੰ ਬਰੀ ਕਰ ਦਿੱਤਾ ਗਿਆ ਸੀ ਹਾਈ ਕੋਰਟ ਤੇ ਅਪੀਲ ਪਾਈ ਕੇਜਰੀਵਾਲ ਸਾਹਿਬ ਨੇ ਓਪਨਲੀ ਇਸ ਗੱਲ ਦੀ ਆਪਣਾ ਹਮਾਇਤ ਕੀਤੀ ਹੈ ਸਾਡੀਆਂ ਮੰਗਾਂ ਦੀ ਸਿੱਖ ਕੌਮ ਦੀਆਂ ਜੋ ਡਿਮਾਂਡਸ ਨੇ ਜੋ ਸਿੱਖ ਕੌਮ ਦਾ ਜਸਟਿਸ ਹੋਇਆ ਆ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਦੇ ਜਿਹੜੇ ਬੰਦੇ ਨੇ ਉਹ ਸਾਡੇ ਇੱਥੇ ਆਉਂਦੇ ਰਹੇ ਨੇ ਪਰ ਅਸੀਂ ਕੁਦਰਤੀ ਇੰਨਾ ਬਿਜ਼ੀ ਹੋਣ ਕਰਕੇ ਤੇ ਟਾਈਮ ਨਾ ਹੋਣ ਕਰਕੇ ਸਾਡੀ ਆਪਸੀ ਮੁਲਾਕਾਤ ਹੈ ਜਿਹੜੀ ਉਹ ਇਸ ਵਿਸ਼ੇ ਦੇ ਉੱਤੇ ਨਹੀਂ ਹੋ ਸਕੀ ਉਹ ਵੀ ਬੜੇ ਬਿਜ਼ੀ ਸੀਗੇ ਉਹਨਾਂ ਨੇ ਸਰਕਾਰ ਬਣਾਉਣੀ ਸੀਗੀ ਇਸ ਗੱਲ ਦੇ ਚੱਕਰਾਂ ਦੇ ਵਿੱਚ ਪੈ ਰਹੇ ਆ ਤੇ ਸਾਡੀ ਆਪਸੀ ਗੱਲਬਾਤ ਨਹੀਂ ਹੋਈ ਮੈਂ ਆਸ ਰੱਖਦਾ ਕਿ ਉਹ ਜ਼ਰੂਰ ਦਿੱਲੀ ਦੇ ਵਿੱਚ ਹੋਏ ਜੋ ਸਿੱਖ ਕਤਲੇਆਮ ਹੈ ਉਹਦੇ ਲਈ ਪਹਿਲਾਂ ਉਹਨਾਂ ਦਾ ਕੰਮ ਹੋਏਗਾ ਕਿ ਜਿਹੜਾ ਸਿੱਖਾਂ ਨੂੰ ਨਿਆਂ ਦਵਾਇਆ ਜਾ ਸਕੇ ਜੀ ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ ਐਦੀਆਂ ਦੇ ਸੀ ਵੀ ਤੁਹਾਨੂੰ ਪੁੱਛਣਾ ਚਾਹੁੰਦੇ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਸੰਘਰਸ਼ ਦੇ ਵਿੱਚ ਬਾਹਰਲੀਆਂ ਸਾਰੀਆਂ ਸਿੱਖ ਸੰਗਤਾਂ ਬਾਹਰਲੇ ਸਾਰੇ ਪੰਜਾਬੀ ਉਹਨਾਂ ਦੇ ਨਾਲ ਜੁੜ ਚੁੱਕੇ ਨੇ ਬਾਹਰਲੀ ਸਿੱਖ ਸੰਗਤਾਂ ਲਈ ਹੋਰ ਕੀ ਹੁਕਮ ਜਾਂ ਕੋਈ ਸੁਨੇਹਾ ਤੁਸੀਂ ਦੇਣਾ ਚਾਹੋਗੇ ਦੇਖੋ ਮੈਂ ਤਾਂ ਇਹ ਗੱਲ ਪਹਿਲਾਂ ਤੋਂ ਕਹਿ ਰਿਹਾ ਹਾਂ ਕਈ ਸਿੱਖ ਸੰਗਤਾਂ ਜੋ ਬਾਹਰ ਦੀਆਂ ਨੇ ਉਹ ਬਹੁਤ ਵੱਡਾ ਹਲਾਰਾ ਨੇ ਮਤਲਬ ਇੱਥੋਂ ਦੇ ਜਿਹੜੇ ਲੋਕ ਨੇ ਇੱਥੋਂ ਦੇ ਜਿਹੜੀ ਵਿਰੋਧੀ ਧਿਰ ਆਪਣੀ ਕੌਮ ਦੇ ਵਿੱਚ ਉਹਦੀ ਸਭ ਤੋਂ ਵੱਡੀ ਮੋਰਲ ਸਪੋਰਟ ਹੈ ਜਿਹੜੀ ਉਹ ਬਾਹਰੋਂ ਹੁੰਦੀ ਹੈ ਮਤਲਬ ਜਿਹੜੇ ਮੈਂ ਤਾਂ ਇਹ ਗੱਲ ਕਹੂੰਗਾ ਵੀ ਜਿਹੜੇ ਲੋਕ ਤੁਹਾਨੂੰ ਜਿਹੜੇ ਲੀਡਰ ਪੰਜਾਬ ਦੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਿਹੜੇ ਸੱਚ ਦੇ ਨਾਲ ਨਹੀਂ ਜੁੜਦੇ ਸੱਚ ਦੀ ਲਹਿਰ ਨਾਲ ਨਹੀਂ ਜੁੜਦੇ ਔਰ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਅਮਲੀ ਤੌਰ ਤੇ ਨਹੀਂ ਉਠਾਉਂਦੇ ਸਿਰਫ ਬਿਆਨਬਾਜ਼ੀ ਦੇ ਵਿੱਚ ਰੱਖਿਆ ਹੋਇਆ ਚਾਹੇ ਉਹ ਧਾਰਮਿਕ ਲੀਡਰ ਹੋਣ ਚਾਹੇ ਸਮਾਜਿਕ ਹੋਣ ਚਾਹੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਹੋਣ ਜੇ ਅਗਰ ਤੁਸੀਂ ਅਮਲੀ ਤੌਰ ਤੇ ਬਾਹਰ ਦੇ ਲੋਕਾਂ ਨੇ ਕੁਝ ਕਰਨਾ ਤੇ ਉਹਨਾਂ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਉਹਨਾਂ ਨੂੰ ਇੱਥੇ ਗੁਰਦੁਆਰੇ 'ਚ ਬੋਲਣ ਨਹੀਂ ਦੇਣਾ ਚਾਹੀਦਾ ਉਹਨਾਂ ਤੋਂ ਕੁਐਸਚਨ ਪੁੱਛੇ ਜਾਣੇ ਚਾਹੀਦੇ ਆ ਜਿਹਨਾਂ ਘਰਾਂ ਦੇ ਵਿੱਚੋਂ ਆਣ ਕੇ ਰਹਿੰਦੇ ਆ ਉਹਨਾਂ ਘਰਾਂ ਦੇ ਵਿੱਚ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਵੀ ਤੁਸੀਂ ਉਹਨਾਂ ਲੋਕਾਂ ਨੂੰ ਜੋ ਪੰਜਾਬ ਦੇ ਵਿੱਚ ਸੱਚ ਦੀ ਲੜਾਈ ਦੇ ਹਮਾਇਤੀ ਨਹੀਂ ਹੈਗੇ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਦੇ ਸਿੱਖ ਕੌਮ ਦੇ ਹਿੱਤਾਂ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਰੱਖ ਕੇ ਕੀ ਤੁਸੀਂ ਕੌਮ ਦੇ ਪ੍ਰਤੀ ਆਪਣਾ ਕੌਮੀ ਫਰਜ਼ ਨਿਭਾ ਰਹੇ ਹੋ ਕਿ ਨਹੀਂ ਨਿਭਾ ਰਹੇ ਜੇ ਨਹੀਂ ਨਿਭਾ ਰਹੇ ਤਾਂ ਸਮਾਜ ਦੇ ਵਿੱਚੋਂ ਉਹ ਕੀ ਉਹਨਾਂ ਦਾ ਸਮਾਜ 'ਚ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਜਿਹੜਾ ਬੰਦਾ ਸਮਾਜ ਦੇ ਵਿਕਾਸ ਲਈ ਸਮਾਜ ਦੀ ਫੁਲਵਾੜੀ ਨੂੰ ਵਧੀਆ ਬਣਾਉਣ ਦੇ ਲਈ ਨਹੀਂ ਯੋਗਦਾਨ ਪਾਉਂਦਾ ਨਾ ਤੇ ਉਹ ਚੰਗਾ ਮਨੁੱਖ ਹੈ ਤੇ ਨਾ ਉਹ ਚੰਗਾ ਸਿੱਖ ਹੈ ਜੇ ਉਹ ਦੋਨਾਂ ਤੋਂ ਨਹੀਂ ਹੈਗਾ ਤੇ ਫਿਰ ਉਸ ਬੰਦੇ ਨਾਲ ਰਿਲੇਸ਼ਨ ਰੱਖਣ ਦਾ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਦਾ ਕੰਸੈਪਟ ਦਿੱਤਾ ਉਹਨਾਂ ਨੇ ਸੰਗਤ ਦਾ ਕੰਸੈਪਟ ਇਸੇ ਕਰਕੇ ਦਿੱਤਾ ਕਿ ਸੰਗਤ ਚੰਗੇ ਬੰਦੇ ਦੀ ਸੰਗਤ ਕਰਨੀ ਚੰਗਿਆਂ ਬੰਦਿਆਂ ਦੇ ਨਾਲ ਰਹਿਣ ਨਾਲ ਬੰਦੇ ਦਾ ਜੀਵਨ ਹੈ ਜਿਹੜਾ ਉਹ ਵਧੀਆ ਬਣਦਾ ਤੇ ਗੁਰਮਤਿ ਦੇ ਉੱਤੇ ਚੱਲਣ ਵਾਲਾ ਬਣਦਾ ਸੋ ਤੁਸੀਂ ਗੁਰਮਤਿ ਤੇ ਚੱਲਣ ਦੇ ਲਈ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲਣ ਲਈ ਤੁਹਾਡਾ ਜਿਹੜਾ ਸੰਗਤ ਵਾਲਾ ਕੰਸੈਪਟ ਹੈ ਉਹ ਜ਼ਰੂਰ ਫਾਲੋ ਕਰਨਾ ਚਾਹੀਦਾ ਜੀ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਭਾਈ ਗੁਰਬਖਸ਼ ਸਿੰਘ ਜੀ ਸੰਘਰਸ਼ ਦੇ ਬਾਰੇ ਪੂਰੀ ਅਪਡੇਟ ਦਿੱਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਇੱਕ ਵਾਰ ਫਿਰ ਤੋਂ ਅਸੀਂ ਅਰਦਾਸ ਕਰਦੇ ਤੁਹਾਡੀ ਸਿਹਤ ਲਈ ਤੇ ਭਾਈ ਗੁਰਬਖਸ਼ ਸਿੰਘ ਜੀ ਦੀ ਸਿਹਤ ਲਈ ਤੁਸੀਂ ਦੋਨੇ ਹੀ ਚੜ੍ਹਦੀ ਕਲਾ 'ਚ ਇਸੇ ਤਰ੍ਹਾਂ ਰਹੋ ਤੇ ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।